ਐਕਸ ਨੂੰ ਮੈਟਾ ਥ੍ਰੈਡ ਸਰਪਾਸ ਕਰ ਗਿਆ। ਡੇਲੀ ਮੋਬਾਈਲ ਯੂਜ਼ਰਸ ਨੂੰ ਜਿਹੜਾ ਉਹ ਲੈ ਕੇ ਇਹ ਚੁੱਪ ਚਪੀਤੇ ਗਾਂ ਲੰਘ ਗਿਆ। ਇਜ਼ ਇਟ ਜਸਟ ਬਿਕੋਜ਼ ਵੀ ਮੈਂ ਤਾਂ ਇਹ ਗੱਲ ਕਰਦਾ ਵੀ ਜੋ ਤੁਸੀਂ ਇੰਸਟਾਗ੍ਰਾਮ ਤੇ ਜਾਂ ਫੇਸਬੁੱਕ ਤੇ ਪੋਸਟ ਕਰਦੇ ਆਪਣੇ ਆਪ ਪੋਸਟ ਉੱਥੇ ਹੋਈ ਜਾ ਰਿਹਾ ਜਾਂ ਐਕਚੁਅਲ ਚ ਲੋਕ ਥ੍ਰੈਡਸ ਯੂਜ਼ ਕਰ ਰਹੇ ਆ? ਐਂਗਲ ਕੀ ਹੈ ਇਹਦੇ ਵਿੱਚ? ਵੇਖੋ ਰਾਜਕਰਨ, ਜਦੋਂ ਸਾਰੇ ਤੋਂ ਪਹਿਲਾਂ ਟਿਕਟੋਕ ਆਈ ਆ, ਹੈ ਨਾ। ਟਿਕਟੋਕ ਤੋਂ ਬਾਅਦ ਇੰਸਟਾਗ੍ਰਾਮ ਦੇ ਰੀਲਸ ਆਈਆਂ। ਉਹਦੇ ਵਿੱਚ ਜਿਹੜੇ ਤੁਹਾਨੂੰ ਮੈਂ ਦੱਸਿਆ ਨਾ ਕਿ ਜਦੋਂ ਆਪਾਂ ਕੰਪਨੀਜ਼ ਜਦੋਂ ਕਿਸੇ ਵੀ ਫੀਲਡ ਦੇ ਵਿੱਚ ਗਾਂਹ ਜਾਂਦੀ ਆ, ਅਗਲੀ ਜਨਰੇਸ਼ਨ ਉੱਤੇ ਫੋਕਸ ਕਰਦੀਆਂ, ਤੇ ਹੁਣ ਖਾਸ ਤੌਰ ਦੇ ਉੱਤੇ ਜੈਨ ਜ਼ੀ ਉੱਤੇ ਕਾਫੀ ਫੋਕਸ ਆ। ਤਾਂ ਉਹਦੇ ਵਿੱਚ ਰਿਸਰਚ ਵਿੱਚ ਚੀਜ਼ਾਂ ਜਿਹੜੀਆਂ ਬਾਹਰ ਆਈਆਂ, ਉਹਨਾਂ ਦੇ ਵਿੱਚ ਇਹ ਹੈ ਕਿ ਲੋਕਾਂ ਦਾ ਅਟੈਂਸ਼ਨ ਸਪੈਨ ਜਿਹੜਾ ਉਹ ਦਿਨੋਂ ਦਿਨ ਘਟਦਾ ਪਿਆ। 2003-4 ਦਾ ਮੈਨੂੰ ਚੇਤਾ, ਉਸ ਟਾਈਮ ਦੇ ਉੱਤੇ ਆਪਾਂ ਯੂਨੀਵਰਸਿਟੀ ਵਿੱਚ ਜੇ ਸ਼ੁਰੂ ਕੀਤੀ ਸੀ, ਤੇ ਯੂਨੀਵਰਸਿਟੀ ਦੇ ਵਿੱਚ ਆਪਾਂ ਪੜ੍ਹਦੇ ਹੁੰਦੇ ਸੀ ਕਿ ਲੋਕਾਂ ਦੇ ਵੈਬਸਾਈਟ ਦੇ ਉੱਤੇ ਅਟੈਂਸ਼ਨ ਸਪੈਨ ਆ ਜਿਹੜਾ ਉਹ ਆਈ ਥਿੰਕ ਉਸ ਟਾਈਮ ਦੇ ਉੱਤੇ 15 ਤੋਂ 20 ਸੈਕਿੰਡ ਕਹਿੰਦੇ ਸੀ। ਉਹ ਵੈਬਸਾਈਟ ਜ਼ਿਆਦਾ ਪਪੂਲਰ ਹੁੰਦੀ ਹੈ, ਸੋਸ਼ਲ ਮੀਡੀਆ ਇੰਨਾ ਨਹੀਂ ਸੀ ਹੁੰਦਾ, ਸ਼ੁਰੂ ਹੋਇਆ ਸੀ ਅਜੇ। ਤਾਂ ਉਹ ਕਹਿੰਦੇ ਵੀ 15-20 ਸੈਕਿੰਡ ਦੇ ਵਿੱਚ ਤੁਹਾਡੀ ਜਿਹੜੀ ਵੈਬਸਾਈਟ ਆ ਉਹਦੇ ਉੱਤੇ ਜੇ ਤੁਸੀਂ ਕਿਸੇ ਨੂੰ ਕੁਛ ਲੱਭਾ ਤੇ ਠੀਕ ਆ, ਨਹੀਂ ਤਾਂ ਉਹਨਾਂ ਮੂਵ ਔਨ ਹੋ ਜਾਣਾ। ਸੋ ਅਟੈਂਸ਼ਨ ਦੇ ਉੱਤੇ ਹੀ ਜ਼ਿਆਦਾ ਜਿਹੜਾ ਉਹਦੇ ਉੱਤੇ ਲੈ ਕੇ ਫੋਕਸ। ਉਸ ਤੋਂ ਬਾਅਦ ਉਹ ਜਿਹੜੇ ਨੰਬਰਸ ਆ ਘਟਦੇ ਗਏ 10 ਸੈਕਿੰਡ ਦੇ ਵਿੱਚ। ਤੇ ਅੱਜ ਕੱਲ੍ਹ ਰਾਜਕਰਨ ਹੈ ਨਾ, ਆਰਗੂਏਬਲੀ ਵੱਖੋ ਵੱਖਰੇ ਨੰਬਰ ਹੋ ਸਕਦੇ ਆ, ਪਰ ਜਿਹੜਾ ਮੈਂ ਨੰਬਰ ਪੜ੍ਹਿਆ ਹੋਇਆ ਹੈਗਾ 3 ਸੈਕਿੰਡ। ਸੋ 3 ਸੈਕਿੰਡ ਦੇ ਵਿੱਚ 3 ਸੈਕਿੰਡ ਦੇ 4 ਸੈਕਿੰਡ ਲਾ ਲਓ, ਯਾਨੀ ਕਿ ਬਹੁਤ ਜ਼ਿਆਦਾ ਫਰਕ ਪਿਆ। ਸੋ ਉਹਦੇ ਵਿੱਚ ਇਹ ਆ ਕਿ ਪਹਿਲਾਂ ਜਿਹੜੀਆਂ ਬਹੁਤ ਜ਼ਿਆਦਾ ਲੰਮੀਆਂ ਜਿਹੜੇ ਵੀਡੀਓਜ਼ ਆਨਲਾਈਨ ਹੁੰਦੀਆਂ ਸੀ, ਉਹਨਾਂ ਦੇ ਵਿੱਚ ਤੁਸੀਂ ਆਮ ਤੌਰ ਤੇ ਅੱਜ ਦੇਖਦੇ ਹੋ ਕਿ ਉਹਨਾਂ ਦੀ ਬਹੁਤ ਜ਼ਿਆਦਾ ਵਿਊਜ਼ ਨਹੀਂ ਹੁੰਦੇ, ਹੈ ਨਾ। ਲੋਕਾਂ ਕਿਸੇ ਚੀਜ਼ ਨੂੰ ਠਰਮੇ ਦੇ ਨਾਲ ਲੰਮਾ ਸਮਾਂ ਨਹੀਂ ਸੁਣ ਸਕਦੇ। ਅਟੈਂਸ਼ਨ ਸਪੈਮ ਸੋਸ਼ਲ ਮੀਡੀਆ ਨੇ ਕੰਟੈਂਟ ਦੇ ਨਾਲ ਲੋਕਾਂ ਦਾ ਬਹੁਤ ਘਟਾ ਦਿੱਤਾ, ਹੈ ਨਾ। ਬਿਹੇਵੀਅਰ ਨੂੰ ਚੇਂਜ ਕਰ ਦਿੰਦੇ ਆ, ਹੋ ਜਾਂਦਾ ਜਦੋਂ ਤੁਸੀਂ ਜ਼ਿਆਦਾ ਕੰਜ਼ਿਊਮਰ ਬਣ ਜਾਂਦੇ ਹੋ। ਤੇ ਉਹਦੇ ਨਾਲ ਰਾਜਕਰਨ ਕੀ ਹੋਇਆ ਕਿ ਜਿਹੜੀ ਇਹ ਕੰਪਨੀਜ਼ ਹੈਗੀਆਂ ਸੋਸ਼ਲ ਮੀਡੀਆ, ਉਹਨਾਂ ਤਾਂ ਆਪਣਾ ਪੈਸਾ ਕਮਾਉਣਾ ਹੀ ਆ ਨਾ। ਫਿਰ ਉਹ ਜੈਨ ਜ਼ੀ ਉੱਤੇ ਫੋਕਸ ਕਰਕੇ ਉਹਨਾਂ ਥੋੜੇ ਸਮੇਂ ਦੇ ਵਿੱਚ ਜ਼ਿਆਦਾ ਇਨਫੋਰਮੇਸ਼ਨ ਦੇਣ ਵਾਲੀ ਜਿਹੜੀ ਗੱਲਬਾਤ ਆ ਉਹ ਸ਼ੁਰੂ ਕੀਤੀ, ਜਿਹਦੇ ਵਿੱਚ ਉਹ ਸਾਰੀਆਂ ਚੀਜ਼ਾਂ ਬਾਹਰ ਆਈਆਂ। ਟਵਿੱਟਰ ਇਹਦੀ ਇੱਕ ਟੈਕਸਟ ਬੇਸਡ ਐਗਜ਼ਾਮਪਲ ਸੀ, ਹੈ ਨਾ। ਵੀ ਲੰਮੇ ਆਰਟੀਕਲ ਲਿਖਣ ਨਾਲ ਉਹਨਾਂ ਤੁਹਾਡੀ ਵਰਡ ਲਿਮਿਟ 140 ਵਰਡਸ ਦੇ ਉੱਤੇ ਲਿਮਿਟ ਕਰਤਾ 40 ਵਰਡ ਤੇ ਤੁਸੀਂ ਸਾਰੀ ਗੱਲ ਕਹਿਣੀ ਆ। ਸੋ ਟਵਿੱਟਰ ਕਾਫੀ ਪਪੂਲਰ ਹੋਇਆ। ਸੋ ਇਹਦਾ ਵੀਡੀਓ ਬੇਸਡ ਤੁਹਾਡੀਆਂ ਥ੍ਰੈਡਸ ਆਈਆਂ, ਜਿਹਦੀ ਹੁਣ ਆਪਾਂ ਗੱਲ ਕਰ ਰਹੇ ਹਾਂ, ਫੇਸਬੁੱਕ ਥ੍ਰੈਡਸ, ਹੈ ਨਾ, ਮੈਟਾ ਦੀਆਂ। ਤੇ ਇੰਸਟਾਗ੍ਰਾਮ ਦੇ ਰੀਲਸ ਆਈਆਂ, ਟਿਕਟੋਕ ਦੀਆਂ ਛੋਟੀਆਂ ਵੀਡੀਓਜ਼ ਆਈਆਂ, ਹੋਰ ਇਦਾਂ ਦੇ ਸਾਰੇ ਪਲੇਟਫਾਰਮ ਨੇ ਛੋਟੀ ਜਿਹੜੇ ਵੀਡੀਓਜ਼ ਆ ਲੈਣੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਹੁਣ ਜਿਹੜੀ ਗੱਲ ਸਾਹਮਣੇ ਆਈ ਆ ਕਿ ਜਦੋਂ ਇਹਦੇ ਵਿੱਚ ਹੀ ਫਿਰ ਜਿਹੜਾ ਮੈਟਾ ਵਾ, ਉਹਨੇ ਵੀ ਫੇਸਬੁੱਕ ਨੇ ਸਾਹਮਣੇ ਲੈਣਾ ਸ਼ੁਰੂ ਕਰ ਦਿੱਤਾ ਕਿ ਆਪਾਂ ਵੀ ਭਾਈ, ਖਾਸ ਤੌਰ ਤੇ ਐਕਸ ਕਾਫੀ ਪਪੂਲਰ ਹੋਇਆ, ਜਿਹਨੂੰ ਪੁਰਾਣਾ ਟਵਿੱਟਰ ਕਹਿੰਦੇ ਹੁੰਦੇ ਸੀ, ਤੇ ਉਹਨੇ ਵੀ ਆਪਣਾ ਥ੍ਰੈਡਸ ਜਿਹੜਾ ਉਹ ਕੱਢਣਾ ਸ਼ੁਰੂ ਕਰ ਦਿੱਤਾ। ਸੋ ਮੈਨੂੰ ਇਹ ਲੱਗਦਾ ਕਿ ਜਿਹਨੂੰ ਬਿਜ਼ਨਸ ਦੇ ਪਰਸਪੈਕਟਿਵ ਦੇ ਨਾਲ ਦੇਖੀਏ, ਤੇ ਬਿਜ਼ਨਸ ਨੂੰ ਕੌਣ ਚਲਾ ਰਿਹਾ ਉਹ ਵੀ ਮੈਟਰ ਕਰਦਾ। ਲੋਕੀ ਆਪਣੇ ਆਪ ਨੂੰ ਉਹਦੇ ਨਾਲ ਅਲਾਈਨ ਕਰਨਾ ਚਾਹੁੰਦੇ ਜਾਂ ਨਹੀਂ ਕਰਨਾ ਚਾਹੁੰਦੇ। ਪਰ ਪਿਛਲੇ ਜਿਹੜੇ 4 ਸਾਲ ਤੋਂ ਆਲਮੋਸਟ 3 ਜਾਂ 4 ਸਾਲ ਤੋਂ ਈਲਨ ਮਸਕ ਨੇ ਜਿਹੜਾ ਰਾਹ ਫੜਿਆ ਹੋਇਆ ਐਕਸਟ੍ਰੀਮ ਰਾਈਟ ਵਿੰਗ ਵਾਲੇ ਪਾਸੇ ਨੂੰ, ਲੋਕਾਂ ਨੂੰ ਬਹੁਤਾ ਪਸੰਦ ਨਹੀਂ ਆ। ਇਹ ਕਰਕੇ ਅਸੀਂ ਟੈਸਲਾ ਦਾ ਬਾਈਕਾਟ ਵੀ ਦੇਖਿਆ, ਅਤੇ ਜਿਹੜੀ ਐਕਸ ਆ ਇਹ ਵੀ ਓਨਡ ਬਾਏ ਈਲਨ ਮਸਕ। XAI ਦੇ ਅੰਡਰ ਹੀ ਆ ਗਈ ਹੈ ਨਾ ਹੁਣ ਐਕਸ। ਹਾਂਜੀ। ਤੇ ਉਹ ਵੀ ਉਹਦੇ ਕਰਕੇ ਲੋਕੀ ਆਪਣੇ ਜਿਹੜਾ ਉਹਦੇ ਵੱਲ ਧਿਆਨ ਆ ਉਹਨਾਂ ਸਾਈਡ ਦੇ ਉੱਤੇ ਹਟਾਇਆ। ਪਰ ਇਹਦੇ ਨਾਲ ਤੁਸੀਂ ਇਹ ਦੇਖੋ ਕਿ ਉਹਦਾ ਬੈਨੀਫਿਟ ਕੀ ਹੈ ਕਿ ਲੋਕੀ ਜਿਹਨਾਂ ਨੂੰ ਆਦਤ ਆ ਸੋ ਆਨਲਾਈਨ ਜਾ ਕੇ ਆਪਣੇ ਆਪ ਟਾਈਮ ਸਪੈਂਡ ਕਰਨ ਦੀ ਜਾਂ ਸੋਸ਼ਲਾਈਜ਼ ਹੋਣ ਦੀ, ਜੋ ਵੀ ਤੁਸੀਂ ਲੈ ਲਓ ਇਨਫੋਰਮੇਸ਼ਨ ਪ੍ਰੋਕਿਓਰ ਕਰਨ ਦੀ, ਉਹਨਾਂ ਕਿਸੇ ਨਾ ਕਿਸੇ ਪਾਸੇ ਤਾਂ ਜਾਣਾ ਹੀ ਆ। ਤੇ ਖਾਸ ਤੌਰ ਦੇ ਉੱਤੇ ਜਦੋਂ ਅਸੀਂ ਵੈਸਟ ਵਰਲਡ ਦੀ ਗੱਲ ਕਰਦੇ, ਹੁਣ ਵੈਸਟ ਵਰਲਡ ਆਪਾਂ ਜਦੋਂ ਆਮ ਤੌਰ ਤੇ ਗੱਲ ਕਰਦੇ ਤੇ ਅਸੀਂ ਸਿਰਫ ਅਮਰੀਕਾ, ਯੂਰਪ ਵਗੈਰਾ ਦੀ ਗੱਲ ਹੀ ਕਰਦੇ ਹਾਂ। ਪਰ ਇਹਦੇ ਵਿੱਚ ਹੋਰ ਵੀ ਕੰਟਰੀਜ਼ ਜਿਹੜੇ ਇਸ ਕੈਪੀਟਲਿਸਟ ਮਾਡਲ ਨੂੰ ਜਿਨ੍ਹਾਂ ਨੇ ਅਪਣਾਇਆ, ਉਹਨਾਂ ਨੂੰ ਆਪਾਂ ਇਹਦੇ ਵਿੱਚ ਹੀ ਰੱਖ ਸਕਦੇ, ਜਿਹਦੇ ਵਿੱਚ ਖਾਸ ਤੌਰ ਤੇ 2 ਨੇਸ਼ਨਸ, ਸਾਊਥ ਕੋਰੀਆ ਤੇ ਜਾਪਾਨ, ਉਹਨਾਂ ਨੂੰ ਆਪਾਂ ਇਸੇ ਦੇ ਵਿੱਚ ਹੀ ਰੱਖ ਸਕਦੇ। ਉਹ ਕਿਉਂ ਰੱਖਦੇ ਉਹਦੇ ਬਾਰੇ ਆਪਾਂ ਹੁਣੇ ਗੱਲ ਕਰਦੇ ਹਾਂ, ਹੈ ਨਾ। ਸੋ ਉਹਨਾਂ ਲੋਕ ਜਿਹੜੇ ਸੋਸ਼ਲ ਮੀਡੀਆ ਤੇ ਜਾਣਾ ਚਾਹੁੰਦੇ ਆ ਜਾਂ ਆਪਣਾ ਟਾਈਮ ਸਪੈਂਡ ਕਰਦੇ, ਉਹਨਾਂ ਦੇ ਲਈ ਆਲਟਰਨੇਟਿਵ ਦੇ ਵਾਸਤੇ ਥ੍ਰੈਡਸ ਕਾਫੀ ਪਪੂਲਰ ਹੋਇਆ। ਸੋ ਵਾਈਲ ਜਿਹੜੇ ਐਕਸ, ਉਹਦੇ ਉੱਤੇ ਕੰਟਰੋਵਰਸੀਜ਼ ਕਾਫੀ ਆਈਆਂ, ਹੈ ਨਾ। ਤੇ ਜਿਹੜਾ ਮੀਨਵਾਈਲ ਥ੍ਰੈਡਸ ਜਿਹੜਾ ਹੈਗਾ ਸੀ, ਉਹਨੇ ਆਪਣੇ ਆਪ ਨੂੰ ਬਿਜ਼ਨਸ ਉਹਦਾ ਹੌਲੀ ਗ੍ਰੈਬ ਕਰਨਾ ਸ਼ੁਰੂ ਕਰ ਦਿੱਤਾ, ਹੈ ਨਾ। ਡਾਇਰੈਕਟ ਮੈਸੇਜਿੰਗ ਹੋ ਗਏ, ਡਿਸਅਪੀਅਰਿੰਗ ਪੋਸਟ ਹੋ ਗਈਆਂ, ਜੋ ਵੀ ਲੋਕਾਂ ਨੂੰ ਚਾਹੀਦੀ ਆ, ਹੈ ਨਾ। ਉਹਨਾਂ ਸਾਰਿਆਂ ਤੋਂ ਥੋੜਾ ਜਿਹਾ ਇਨਫੋਰਮੇਸ਼ਨ ਲਈ, ਮਾਰਕੀਟ ਨੂੰ ਸਟੱਡੀ ਕੀਤਾ, ਬੈਕ ਐਂਡ ਦੇ ਉੱਤੇ ਆਪਣੇ ਪੈਰ ਉਹ ਜਿਹੜੇ ਪਸਾਰਦੇ ਗਏ। ਹੁਣ ਰਾਜਕਰਨ ਇਹ ਹੋਇਆ ਕਿ ਐਕਸ ਤੇ ਥ੍ਰੈਡ ਜਿਹੜਾ ਵਾ ਨਾ, ਆਫੀਸ਼ੀਅਲੀ ਐਕਸ ਦੇ ਡੇਲੀ ਮੋਬਾਈਲ ਯੂਜ਼ਰ ਜਿਹੜੇ ਆ
ਉਹਨਾਂ ਦੇ ਵਿੱਚ ਉਹਨੂੰ ਪਛਾੜ ਦਿੱਤਾ। ਜੇ ਤੁਸੀਂ ਡੇਲੀ ਮੋਬਾਈਲ ਯੂਜ਼ਰ ਥ੍ਰੈਡਸ ਦੀ ਗੱਲ ਕਰੋ ਤਾਂ ਉਹ 141 ਮਿਲੀਅਨ ਆ ਇਸ ਟਾਈਮ ਦੇ ਉੱਤੇ। ਤੇ ਜਦ ਕਿ ਜੇ ਅਸੀਂ ਅੱਜ ਦੇ ਦਿਨ ਦੀ ਹੀ ਆਪਣਾ 19 ਤਰੀਕ ਦੀ ਆਪਾਂ ਗੱਲ ਕਰੀਏ ਤੇ ਅੱਜ ਸਵੇਰ ਦੀ ਇਹ ਨਿਊਜ਼ ਆ, ਤੇ ਉਹਦੇ ਵਿੱਚ 125 ਮਿਲੀਅਨ ਜਿਹੜੇ ਕਿ ਐਕਸ ਦੇ ਟਵਿੱਟਰ ਦੇ ਮੋਬਾਈਲ ਯੂਜ਼ਰ ਆ। ਸੋ ਕਹਿਣ ਦਾ ਮਤਲਬ ਵੀ ਤਕਰੀਬਨ 15 ਮਿਲੀਅਨ ਗਿਵ ਔਰ ਟੇਕ ਜਿਹੜੇ 16 ਮਿਲੀਅਨ ਜਿਹੜੇ ਵੱਧ ਯੂਜ਼ਰ ਡੇਲੀ ਯੂਜ਼ਰ ਅਸੀਂ ਥ੍ਰੈਡਸ ਤੇ ਦੇਖ ਰਹੇ ਆ। ਤੇ ਹੁਣ ਜਿਹੜੇ ਉਹਦਾ ਕਾਰਨਾਂ ਦੇ ਵਿੱਚ ਜਾਈਏ ਤਾਂ ਉਹਦਾ ਇੱਕ ਕਾਰਨ ਪ੍ਰਾਇਮਰੀਲੀ ਤੇ ਇਹੀ ਆ ਕਿ ਵੇਖੋ ਉਹ ਇੱਕ ਕ੍ਰਾਸ ਪਲੇਟਫਾਰਮ ਆ ਮੈਟਾ, ਹੈ ਨਾ। ਮੈਟਾ ਦੇ ਕੋਲ ਫੇਸਬੁੱਕ ਆ, ਮੈਟਾ ਦੇ ਕੋਲ ਇੰਸਟਾਗ੍ਰਾਮ ਆ। ਉਹ ਬੇਸਿਕਲੀ ਉਹਨੇ ਸਕ੍ਰੈਚ ਤੋਂ ਨਹੀਂ ਸ਼ੁਰੂ ਕੀਤਾ। ਉਹਨੇ ਇੰਸਟਾਗ੍ਰਾਮ ਤੇ ਫੇਸਬੁੱਕ ਦਾ ਮੈਸਿਵ ਜਿਹੜਾ ਯੂਜ਼ਰ ਬੇਸ ਆਲਰੇਡੀ ਐਗਜ਼ਿਸਟ ਹੈਗਾ ਸੀ, ਉਹਦੇ ਥਰੂ ਥ੍ਰੈਡ ਦੀ ਅਡਾਪਸ਼ਨ ਜਿਹੜੀ ਉਹਨਾਂ ਕਰਵਾਈ ਤੇ ਉਹਨਾਂ ਇੱਕ ਇਕੋਸਿਸਟਮ ਜਿਹੜਾ ਆਲਰੇਡੀ ਉਹਨਾਂ ਕੋਲ ਹੈਗਾ, ਉਹਨਾਂ ਦੀ ਕੰਪੈਰੀਟਿਵ ਐਡਵਾਂਟੇਜ ਬਣਿਆ। ਦੂਸਰੀ ਚੀਜ਼ ਇਹ ਆ ਕਿ ਜਿਹੜਾ ਉਹਨਾਂ ਦੀ ਜਿਹੜੀ ਅਪਰੋਚ ਆ ਉਹ ਮੋਬਾਈਲ ਸਪੈਸੀਫਿਕ ਰਹੀ, ਹੈ ਨਾ। ਮੋਬਾਈਲ ਫਸਟ ਅਪਰੋਚ ਉਹਨੂੰ ਕਹਿੰਦੇ ਆ। ਤੇ ਜਿਹੜੀ ਐਕਸ ਦੀ ਆਪਾਂ ਗੱਲ ਕਰੀਏ ਤੇ ਵੈਬ ਬੇਸਡ ਟ੍ਰੈਫਿਕ ਦੇ ਵਿੱਚ ਅੱਜ ਵੀ ਐਕਸ ਜਿਹੜਾ ਉਹ ਡੋਮੀਨੇਟ ਕਰਦਾ, 145 ਮਿਲੀਅਨ ਵਰਸਸ ਸਿਰਫ 8.5 ਮਿਲੀਅਨ ਜਿਹੜਾ ਥ੍ਰੈਡਸ ਤੇ ਨਹੀਂ ਯੂਜ਼ ਕਰਦੇ ਆ। ਤੇ ਥ੍ਰੈਡਸ ਦੀ ਜਿਹੜੀ ਜ਼ਿਆਦਾ ਇੰਗੇਜਮੈਂਟ ਆ ਮੋਬਾਈਲ ਡਿਵਾਈਸਿਸ ਤੋਂ ਆ। ਤੇ ਤੀਸਰੀ ਜਿਹੜੀ ਉਹਦੇ ਵਿੱਚ ਇਹ ਆ ਕਿ ਉਹ ਥੋੜਾ ਜਿਹਾ ਕੰਟਰੋਵਰਸੀ ਤੋਂ ਵੀ ਜ਼ਕਰਬਰਗ ਨੇ ਪੁਰਾਣੇ ਟਾਈਮ ਦੇ ਵਿੱਚ 2019-20 ਤੋਂ ਜਦੋਂ ਫੇਸਬੁੱਕ ਦਾ ਨਾਂ ਚੇਂਜ ਕਰਕੇ ਮੈਟਾ ਉਹਨਾਂ ਬਣਾਇਆ, ਉਦੋਂ ਉਹਨਾਂ ਕੰਟਰੋਵਰਸੀ 'ਚ ਪੈ ਕੇ ਵੇਖ ਲਿਆ ਭਾਈ ਕੰਟਰੋਵਰਸੀ ਤੋਂ ਥੋੜਾ ਜਿਹਾ ਦੂਰ ਹੀ ਰਹੋ, ਬਿਜ਼ਨਸ ਦੇ ਲਈ ਚੰਗਾ ਨਹੀਂ ਆ। ਤੇ ਉਹ ਫਿਰ ਥੋੜਾ ਕੰਟਰੋਵਰਸੀਜ਼ ਤੋਂ ਥੋੜਾ ਹੁਣ ਆਪਣੇ ਇੰਟੈਂਸ਼ਨਲੀ ਦੂਰ ਰਹਿਣਾ ਸ਼ੁਰੂ ਕੀਤਾ। ਸ਼ਾਇਦ ਉਹ ਵੀ ਇਹਨਾਂ ਨੂੰ ਇਸ ਚੀਜ਼ ਦੇ ਵਿੱਚ ਇਹ ਆ। ਪਰ ਇਹਦੇ ਵਿੱਚ ਇੱਕ ਚੀਜ਼ ਨੋਟ ਕਰਨ ਵਾਲੀ ਰਾਜਕਰਨ ਕਿ AI ਦੇ ਨਾਲ ਜਾਂ ਹੋਰ ਜੋ ਸਭ ਚੀਜ਼ਾਂ ਚੱਲ ਰਹੀਆਂ ਜਾਂ ਬਾਈਕਾਟਸ ਹੁੰਦੇ ਆ ਜਾਂ ਲੋਕਾਂ ਦਾ ਬਿਹੇਵੀਅਰ ਹੁੰਦਾ ਵਾ, ਇਹ ਜਿਹੜੀ ਪਲੇਟਫਾਰਮ ਦੀ ਅੱਜ ਕੱਲ੍ਹ ਡੋਮੀਨੈਂਸ ਆ ਨਾ, ਹੁਣ ਪਹਿਲਾਂ ਟਾਈਮ ਦੇ ਉੱਤੇ ਫੇਸਬੁੱਕ ਦੀ ਬਹੁਤ ਚੜ੍ਹਾਈ ਹੁੰਦੀ ਸੀ, ਉਸ ਤੋਂ ਪਹਿਲਾਂ ਔਰਕੁੱਟ ਦੀ ਬਹੁਤ ਹੁੰਦੀ ਸੀ, ਰਾਈਟ। ਤਾਂ ਉਹ ਤੋਂ ਬਾਅਦ ਹੁਣ ਮਾਰਕੀਟ ਦੇ ਵਿੱਚ ਵੇਖੋ ਫੇਸਬੁੱਕ ਦੇ ਕੋਲੇ 3 ਆ, ਥ੍ਰੈਡਸ, ਇੰਸਟਾਗ੍ਰਾਮ ਤੇ ਫੇਸਬੁੱਕ, ਹੈ ਨਾ। ਇਸੇ ਤਰ੍ਹਾਂ ਟਿਕਟੋਕ ਹੈਗਾ ਇੱਕ, ਬਾਈਟਡੈਂਸ ਦਾ, ਆਪਣਾ ਐਕਸ ਹੋ ਗਿਆ, ਜਿਹੜਾ ਇੱਕ ਹੋਰ ਹੈਗੇ ਇੱਦਾਂ ਦੇ ਪਲੇਟਫਾਰਮ ਜਿਹੜੇ ਅੱਜ ਟਾਈਮ ਤੇ ਐਗਜ਼ਿਸਟ ਕਰਦੇ ਆ, ਰਾਈਟ। ਸੋ ਇਹਦੇ ਵਿੱਚ ਜਿਹੜੀ ਡੋਮੀਨੈਂਸ ਆ ਇਹ ਪਰਮਾਨੈਂਟਲੀ ਨਹੀਂ ਮੰਨੀ ਜਾ ਸਕਦੀ, ਠੀਕ ਆ। ਇਹ ਚੇਂਜ ਹੁੰਦੀ ਰਹਿੰਦੀ ਆ, ਇਹ ਚੇਂਜ ਹੁੰਦੀ ਰਹਿੰਦੀ ਹੈ। ਤਾਂ ਹੁਣ ਜਿਹੜੀ ਲਾਇਲਟੀ ਆ ਉਹ ਉੱਧਰ ਜਾਊਗੀ ਜਿਹੜੇ ਲੋਕਾਂ ਦੀ ਪ੍ਰੋਬਲਮ ਨੂੰ ਛੇਤੀ ਸੋਲਵ ਕਰਦੇ, ਕਿਉਂਕਿ ਇਹ ਵੀ ਜਿਹੜੀ ਮਾਰਕੀਟ ਆ ਪਹਿਲਾਂ 1-2 ਪਲੇਅਰ ਹੁੰਦੇ ਸੀ, ਹੁਣ ਇਹਦੇ 'ਚ 4-5 ਪਲੇਅਰ ਬਰਾਬਰ ਦੀ ਜਗ੍ਹਾ ਤੇ ਬੈਠੇ ਆ, ਬਰਾਬਰ ਤੇ ਆ ਗਿਆ। ਸੋ ਵੇਖੋ ਪਰ ਅੱਜ ਦੇ ਟਾਈਮ ਦੇ ਵਿੱਚ ਇਹ ਆ ਕਿ ਇਹ ਇੱਕ ਵੱਡੀ ਚੀਜ਼ ਮੰਨੀ ਜਾ ਸਕਦੀ, ਉਹਨਾਂ ਦੀ ਸਟ੍ਰੈਟੇਜੀਕਲ ਜਿਹੜੀ ਇਹ ਚੀਜ਼ ਮੰਨੀ ਜਾ ਰਹੀ ਹੈ। 18 ਮਹੀਨਿਆਂ ਦੇ ਵਿੱਚ ਇੱਕ 0 ਤੋਂ ਐਕਸ ਨੂੰ ਪਛਾੜ ਗਏ, ਇੱਕ ਵੱਡਾ ਜਿਹੜਾ ਚੀਜ਼ ਨੋਟ ਕਰਨੇ ਵਾਲੀ ਇਹਦੇ 'ਚ। ਇੰਟਰਸਟਿੰਗ ਜਿਹੜੀਆਂ ਚੀਜ਼ਾਂ ਜਿਹੜੀਆਂ ਚੱਲ ਰਹੀਆਂ ਆ।